ਪਾ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਹੁਣ ਆਪਾਂ ਐਂਡ ਵਾਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਗੁਰਬਾਣੀ ਵਿਚਾਰਾਂ ਦੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਤਿਲਾਂ ਤੋਂ ਸ਼ੁਰੂ ਕਰੀਏ ਜੀ। ਸਭ ਤੋਂ ਛੋਟੀ ਚੀਜ਼ ਜਦੋਂ ਕੋਈ ਸਾਡੀ ਜ਼ੁਬਾਨ 'ਚ ਅਸੀਂ ਕਹਿੰਦੇ ਹਾਂ, ਫਿਰ ਅਸੀਂ ਕਹਿੰਦੇ ਜੀ ਉੱਥੇ ਤਾਂ ਤਿਲ ਸੁੱਟਣ ਦੀ ਥਾਂ ਨਹੀਂ। ਇਹਦਾ ਮਤਲਬ ਹੈ ਵੀ ਇੰਨਾ ਪੈਕਡ ਹੈ ਉਹ ਥਾਂ ਕਿ ਉਹਦੇ 'ਚ ਤਿਲ ਵੀ ਐਡਜਸਟ ਨਹੀਂ ਹੋ ਸਕਦਾ ਜੀ। ਇੱਕ ਤਿਲ ਨਾ ਤਰੀਜੈ, ਕਿ ਮੈਂ ਵਿਛੋੜਾ ਮੇਰੇ ਲਈ ਇੰਨਾ ਐਸਾ ਹੈ ਕਿ ਇੱਕ ਤਿਲ ਮਾਤਰ ਵੀ ਜਿਹੜਾ ਮੈਂ ਉਸ ਨੂੰ ਸਹਿ ਨਹੀਂ ਸਕਦਾ ਜੀ। ਸਾਡੇ ਮਾਤਾ ਜੀ ਕਹਿੰਦੇ ਹੁੰਦੇ ਸੀ ਕਿ ਵੀ ਇੱਕ ਤਿਲ 7 ਭੈਣਾਂ ਨੇ ਵੰਡ ਕੇ ਖਾਧਾ ਸੀ, ਦੱਸਣ ਦੇ ਲਈ ਕਿ ਵੀ ਜੇ ਤੁਹਾਡੇ 'ਚ ਆਪਸੀ ਫਰੈਟਰਨਿਟੀ ਹੈ, ਭਰਾਤਰੀ ਭਾਵ ਹੈ, ਤਾਂ ਇੱਕ ਤਿਲ ਵੀ ਵੰਡਿਆ ਜਾ ਸਕਦਾ ਹੈ ਜੀ। ਤੇ ਮੈਂ ਪੁੱਛਿਆ ਜੀ ਇਹ ਕਿਵੇਂ ਵੰਡ ਦਿੱਤਾ? ਉਹ ਤਾਂ ਤਿਲ ਨੂੰ ਕਹਿੰਦਾ ਨਹੀਂ, ਪਾਣੀ 'ਚ ਘੋਲ ਕੇ 7 ਨੇ ਪੀ ਲਿਆ ਸੀ, ਵੰਡਿਆ। ਸੋ ਮਤਲਬ ਇਹ ਹੈ ਵੀ ਅਸੀਂ ਤਿਲ ਨੂੰ ਜਿਹੜਾ ਹੈ ਇਸ ਅੰਦਾਜ਼ ਦੇ ਵਿੱਚ, ਵੈਸੇ ਤਾਂ ਜੇ ਕਹਾਵਤਾਂ 'ਚ ਹੀ ਲੈਣਾ ਹੋਏ ਤਾਂ ਜਿੱਥੋਂ ਕੁਛ ਨਾ ਨਿਕਲਣਾ ਹੋਏ ਤੁਸੀਂ ਕਹਿੰਦੇ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ, ਤਿਲਾਂ ਦਾ ਤੇਲ ਕੱਢਿਆ ਜਾਂਦਾ। ਔਰ ਤਿਲਾਂ ਦਾ ਤਿਲ ਕਿਸੇ ਸਟੇਜ ਦੇ ਉੱਤੇ ਬੇਸ਼ੱਕ ਇਹਨੂੰ ਅੰਗਰੇਜ਼ੀ 'ਚ ਸੈਸਮੀ ਲਫ਼ਜ਼ ਦੇ ਨਾਲ ਵਾਈਲਡ ਵੈਰਾਈਟੀ ਵੀ ਰਹੀ ਹੈ, ਪਰ ਅੱਜ ਜਿਹੜੀ ਤਿਲਾਂ ਦੀ ਗੱਲ, ਜਾਂ ਮੈਂ ਤਿਲ ਦੀ ਗੱਲ ਕੀਤੀ ਅੱਜ ਭਾਈ ਗੁਰਦਾਸ ਜੀ ਦਾ ਅਸੀਂ ਕਬਿਤ ਸਵਈਆ ਸੋਮਵਾਰ ਦੇ ਪ੍ਰੋਗਰਾਮ 'ਚ ਵਿਚਾਰਦੇ। ਉਹਨਾਂ ਦੇ 675 ਬ੍ਰਿਜ ਭਾਸ਼ਾ 'ਚ ਨੇ ਔਰ 273ਵਾਂ ਅੱਜ ਅਸੀਂ ਵਿਚਾਰ ਰਹੇ। ਉਹਨਾਂ ਨੇ ਇੱਕ ਤਿਲ ਨੂੰ ਫੋਕਸ ਕਰਕੇ ਰੱਬ ਦੀ ਗੱਲ ਕੀਤੀ ਹੈ। ਮੈਂ ਸਮਝਦਾ ਵੀ ਇੱਕ ਪਾਸੇ ਜਿਹੜੇ ਸ਼ਾਇਰ ਹੁੰਦੇ ਨੇ ਉਹਨਾਂ 'ਚ ਜ਼ਾਹਰ ਹੈ ਇਮੈਜੀਨੇਸ਼ਨ, ਉਹ ਦੁਨੀਆ ਦੀਆਂ ਸਾਰੀਆਂ ਹੱਦ-ਬੰਨਾਂ ਟੱਪ ਕੇ, ਪਰ ਜਦੋਂ ਤੁਸੀਂ ਰੂਹਾਨੀ ਸ਼ਾਇਰ ਹੁੰਦੇ ਹੋ ਔਰ ਸ਼ਾਇਰ ਸ਼ਬਦ ਸਿਰਫ ਕੋਈ ਕਵੀ ਜਾਂ ਪੋਇਟ ਜਾਂ ਦੂਜਾ ਇਸ ਤੱਕ ਮਹਿਦੂਦ ਨਹੀਂ ਜਿਵੇਂ ਅੱਜ ਅਸੀਂ ਡਿਫਾਈਨ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਆਪਣੇ ਆਪ ਨੂੰ ਨਾਨਕ ਸ਼ਾਇਰ ਏਵ ਕਹਿਤ ਹੈ, ਗੁਰਬਾਣੀ ਹੈ ਕਿ ਨਾਨਕ ਕਹਿੰਦੇ ਨੇ ਮੈਂ ਸ਼ਾਇਰ ਕਿਵੇਂ ਕਹਿ ਰਿਹਾ। ਹੁਣ ਇਹ ਜਿਹੜੀ ਜਦੋਂ ਤੁਸੀਂ ਤੁਹਾਡੀ ਹਮੇਸ਼ਾ ਚੱਤੇ ਪੈਰ ਤੁਹਾਡਾ ਧਿਆਨ ਹੀ ਰੱਬ 'ਚ ਹੁੰਦਾ ਹੈ ਤਾਂ ਤੁਸੀਂ ਹਰ ਚੀਜ਼ ਨੂੰ ਜਦੋਂ ਦੇਖਦੇ ਹੋ ਤੇ ਤੁਹਾਡਾ ਜਿਹੜਾ ਟੈਸਟਿੰਗ ਪੁਆਇੰਟ ਹੈ ਉਹੀ ਬਣ ਜਾਂਦਾ ਹੈ। ਔਰ ਅੱਜ ਤਿਲਾਂ ਦੀ ਗੱਲ ਕਰਦੇ ਆ, ਭਾਈ ਗੁਰਦਾਸ ਜੀ ਨੇ ਰੱਬ ਦੀ ਵਿਸ਼ਾਲਤਾ ਦੀ ਗੱਲ ਕੀਤੀ। ਭਾਈ ਸਾਹਿਬ ਫਰਮਾਉਂਦੇ ਨੇ, ਪ੍ਰਥਮ ਹੀ ਤਿਲ ਬੋਏ ਧੂਰ ਮਿਲ ਬੂਟ ਬਾਧੈ, ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈਂ, ਕਉ ਲੈ ਚਬਾਏ ਕਉ ਖਾਲ ਕਾਢੈ ਰੇਵੜੀ ਕੈ, ਕਉ ਕਰੈ ਤਿਲਵਾ ਮਿਲਾਏ ਗੁਰ ਬਾਰ ਮੈਂ, ਕਉ ਊਖਲੀ ਡਾਰ ਕੂਟ ਤਿਲ ਕੁੱਟ ਕਰੈ, ਕਉ ਕੋਲੂ ਪੀਰ ਦੀਪ ਦਿਪਤ ਅੰਧਿਆਰ ਮੈਂ, ਜਾਂਕੇ ਏਕ ਤਿਲ ਕੋ ਵਿਚਾਰ ਨਾ ਕਹਿਤ ਆਵੇ, ਅਵਗਤ ਗਤ ਕਤ ਆਵਤ ਵਿਚਾਰ ਮੈਂ। ਉਹ ਕਹਿੰਦੇ ਨੇ ਕਿ ਵੀ ਅਸੀਂ ਇੱਕ ਤਿਲ ਦਾ ਬੀਜ ਜ਼ਮੀਨ ਦੇ ਵਿੱਚ ਪਾਇਆ, ਪ੍ਰਥਮ ਹੀ ਤਿਲ ਬੋਏ ਪਾਇਆ, ਧੂਰ ਮਿਲੋ ਮਿੱਟੀ ਦੇ ਵਿੱਚ ਮਿਲਿਆ, ਆਪਣੀ ਹੋਂਦ ਨੂੰ ਉਹਨੇ ਮਿਟਾਇਆ। ਜਿਵੇਂ ਅਲਾਮਾ ਇਕਬਾਲ ਨੇ ਕਿਹਾ ਕਿ ਮਿਟਾ ਦੇ ਆਪਣੀ ਹਸਤੀ ਕੋ, ਗਰ ਕੋਈ ਮਰਤਬਾ चाहिए कि दाना खाक में मिलकर गुले गुलजार होता है। कि भी दाना पहला अपनी होंद मिटांदा है ਤੇ ਫਿਰ ਉਹ ਸਾਰੇ ਚੋਂ ਗੁਲਜ਼ਾਰ ਬਣ ਜਾਂਦਾ, ਗੁਲੀ ਗੁਲ ਫੁੱਲ। ਔਰ ਇਹੀ ਇਨਸਾਨ ਨੂੰ ਕਿਹਾ ਸਮਝਾਇਆ ਕਿ ਜੇ ਤੂੰ ਰੱਬ ਨਾਲ ਮਿਲਣਾ ਤੇ ਮਿਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ, ਜੇ ਤੈਨੂੰ ਰੱਬ ਦੇ ਦਰਬਾਰ 'ਚ ਰੱਬ ਦੀ ਜਿਹੜੀ ਹੈ ਉਹ ਨੇੜਤਾ ਚਾਹੀਦੀ ਹੈ, ਉਸ ਦੀ ਕੁਰਬਤ ਚਾਹੀਦੀ ਹੈ, ਤੇ ਆਪਣਾ ਆਪਾ ਮਤਲਬ ਹਉਮੈ ਅਹਮ ਜਿਹੜੀ ਡਿਊਅਲਿਟੀ ਹੈ ਜਿਹੜੀ ਸਾਨੂੰ ਤੋੜਦੀ ਹੈ ਰੱਬ ਨਾਲ, ਉਹਨੂੰ ਮਿਟਾ ਦੇ। ਸੋ ਭਾਈ ਸਾਹਿਬ ਨੇ ਗੱਲ ਇੱਥੋਂ ਸ਼ੁਰੂ ਕੀਤੀ ਕਿ ਅਸੀਂ ਇੱਕ ਤਿਲ ਮਿੱਟੀ ਦੇ ਵਿੱਚ ਪਾਇਆ, ਉਹ ਧੂੜ ਦੇ ਵਿੱਚ ਰਲ ਗਿਆ, ਉਹਨੇ ਆਪਣੀ ਹੋਂਦ ਮਿਟਾ ਦਿੱਤੀ। ਧੂਰ ਮਿਲ ਬੂਟ ਵੱਧੇ ਤੇ ਉਸ ਦਾ ਉਹ ਇੱਕ ਪਲਾਂਟ ਬਣ ਗਿਆ, ਬੂਟਾ ਬਣ ਗਿਆ। ਇੱਕ ਤਿਲ ਜਿਹੜਾ ਜਿਹਦੀ ਬਿਲਕੁਲ ਨਹੀਂ ਸੀ ਉਹ ਇੱਕ ਬੂਟੇ 'ਚ ਹੋ ਗਿਆ। ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈਂ, ਜਦੋਂ ਬੂਟਾ ਬਣਿਆ ਤੇ ਉਸ ਬੂਟੇ ਨੂੰ ਅੱਗੋਂ ਤਿਲ ਲੱਗੇ। ਤੇ ਕਿਵੇਂ ਇੱਕ ਤਿਲ ਕਿੰਨੇ ਹਜ਼ਾਰਾਂ ਤਿਲ ਬੂਟੇ ਬਣਨ ਦੇ ਕਾਬਲ ਹੋ ਗਏ ਉਹ ਸਾਰੇ ਚੋਂ। ਏਕ ਸੈ ਅਨੇਕ ਹੋਤ ਪ੍ਰਗਟ ਸੰਸਾਰ ਮੈਂ, ਕਿਵੇਂ ਉਸ ਇੱਕ ਤਿਲ ਚੋਂ ਅਨੇਕਾਂ ਤਿਲ ਪ੍ਰਗਟ ਹੋਏ। ਹੁਣ ਜਿਹੜੇ ਪ੍ਰਗਟ ਹੋਏ ਉਹਨਾਂ ਕੋਈ ਲੈ ਕਊ ਲੈ ਚਬਾਏ। ਹੁਣ ਤਿਲ ਜਿਹੜੇ ਨੇ ਤੁਸੀਂ ਜਦੋਂ ਫੱਕਾ ਮਾਰੋ ਤਾਂ ਉਹਨਾਂ ਦਾ ਇੱਕ ਆਪਣਾ ਸਵਾਦ ਵੀ ਹੁੰਦਾ ਵੀ, ਕੋਈ ਤਾਂ ਜਿਹੜੇ ਨੇ ਉਹ ਸਿੱਧੇ ਹੀ ਉਹਨਾਂ ਨੂੰ ਚੱਬ ਲੈਂਦੇ ਨੇ।
ਕਉ ਲੈ ਚਬਾਏ ਕਉ ਖਾਲ ਕੱਢੈ ਰੇਵੜੀ ਕੈ। ਹੁਣ ਜਿਹੜੀ ਰੇਵੜੀ ਹੈ, ਹੁੰਦਾ ਤਾਂ ਗੁੜ ਦਾ ਹੈ, ਉਹਦੇ ਆਲੇ ਦੁਆਲੇ ਅਸੀਂ ਗੁੜ ਦੀ ਰਿਓੜੀ ਕਹਿੰਦੇ। ਤਿਲ ਤਾਂ ਉਹਦੇ ਤੇ ਵੀ ਹੁੰਦੇ ਨੇ, ਉਹ ਗੁੜ ਦੀ ਬਣਾਓ, ਖੰਡ ਦੀ ਬਣਾਓ, ਤਿਲਾਂ ਤੋਂ ਬਿਨਾਂ ਤਾਂ ਰੇਵੜੀ ਨਹੀਂ ਹੁੰਦੀ। ਕਿ ਵੀ ਕੋਈ ਤਾਂ ਉਹਨਾਂ ਨੂੰ ਸਿੱਧੇ ਤੌਰ ਤੇ ਖਾ ਰਿਹਾ, ਕੋਈ ਉਹਦੀ ਰੇਵੜੀ ਬਣ ਜਾਂਦੀ ਹੈ, ਉਹਨੂੰ ਖਾ ਰਿਹਾ। ਕਉ ਖਾਲ ਕੱਢੈ ਰੇਵੜੀ ਕੈ ਕਉ ਕਰੇ ਤਿਲਵਾ ਮਿਲਾਏ ਗੁਰ ਬਾਰ ਮੈਂ। ਗੁੜ ਕਿ ਜੇ ਹੁਣ ਜਿਹੜੀ ਜੈਗਰੀ ਹੈ, ਜਿਹੜਾ ਗੁੜ ਦਾ ਬਣਿਆ ਹੋਇਆ ਸਿਰਫ, ਤੁਸੀਂ ਉਹਦੇ 'ਚ ਵੀ ਤਿਲ ਮਿਲਾਉਂਦੇ ਹੋ, ਉਹ ਤੁਸੀਂ ਤਿਲਾਂ ਦੇ ਬਿਸਕੁਟ ਬਣਾ ਲਓ, ਬਾਰ ਬਣਾ ਲਓ, ਕੁਝ ਵੀ ਬਣਾ ਲਓ। ਅਰੇ ਭਾਈ ਗੁਰਦਾਸ 400 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ, ਉਦੋਂ ਵੀ ਇਦਾਂ ਦੀਆਂ ਸਾਰੀਆਂ ਚੀਜ਼ਾਂ ਸੀ। ਬਹੁਤਿਆਂ ਨੂੰ ਲੱਗਦਾ ਕਿ ਵੀ ਸ਼ਾਇਦ ਇਹ ਨਵੀਆਂ ਕਾਢਾਂ ਨੇ, ਉਦੋਂ ਵੀ ਜਿਹੜਾ ਉਹਨਾਂ ਨੇ ਕਿਹਾ ਕਉ ਕਰੇ ਤਿਲਵਾ ਮਿਲਾਏ ਗੁਰ ਬਾਰ ਮੈਂ, ਕਿ ਕੋਈ ਬਿਸਕੁਟ ਜਾਂ ਦੂਜੇ ਤੀਜੇ ਜੈਗਰੀ ਉਹਦੇ 'ਚ ਗੁੜ ਦੇ ਵਿੱਚ ਮਿਲਾ ਕੇ ਰੋਹ 'ਚ ਉਸ ਨੂੰ ਤੁਸੀਂ ਜਿਹੜਾ ਬਣਾਉਂਦੇ ਹੋ। ਕਉ ਉਖਲੀ ਡਾਰ ਕੂਟ ਤਿਲ ਕੁੱਟ ਕਰੇ। ਉਖਲੀ ਦੇ ਵਿੱਚ ਪਾ ਕੇ ਉਹਨਾਂ ਨੂੰ ਕੁੱਟ ਕੇ ਤਿਲਾਂ ਨੂੰ, ਤੇ ਫਿਰ ਰਬੜੀ ਦੇ ਨਾਲ ਮਿਲਾ ਕੇ ਜਿਹੜਾ ਇੱਕ ਖਾਸ ਜਿਹੜੀ ਹੈ ਉਹ ਉਹਦੀ ਬਣਦੀ ਹੈ ਪ੍ਰੈਪਰੇਸ਼ਨ। ਕਉ ਉਖਲੀ ਡਾਰ ਕੂਟ ਤਿਲ ਕੁੱਟ ਕਰੇ, ਕਿ ਉਹਦੇ 'ਚ ਤੁਸੀਂ ਆਪਣੀਆਂ ਮਠਿਆਈਆਂ ਬਣਾਉਂਦੇ ਹੋ। ਕਉ ਕੋਲੂ ਪੀਰ, ਕੁਛ ਜਿਹੜੇ ਤਿਲ ਨੇ ਜਿਨ੍ਹਾਂ ਨੂੰ ਕਹਾਣੀ ਪੀੜੀ ਜਾਂਦੇ ਨੇ, ਔਰ ਇਹ ਆਂਦਾ ਵੀ ਹੈ ਕਿ ਭਾਈ ਉੱਥੇ ਇਵੇਂ ਹੋਏਗਾ ਜਿਵੇਂ ਤਿਲ ਕਹਾਣੀ ਪੀੜੇ ਜਾਂਦੇ ਨੇ। ਤਿਲਾਂ ਦਾ ਤੇਲ ਇਸ ਲਈ ਹੁੰਦਾ, ਉਹਨੂੰ ਕੋਲੂ ਦੇ ਵਿੱਚ ਕੁਛ ਜਿਹੜੇ ਨੇ ਕੋਈ ਮਠਿਆਈ 'ਚ ਹੋ ਗਏ, ਕੋਈ ਰਿਓੜੀਆਂ ਬਣ ਗਏ, ਕੋਈ ਸਿੱਧੇ ਖਾਦੇ ਗਏ, ਕੁਛ ਜਿਹੜੇ ਨੇ ਉਹ ਆ ਗਏ ਕਾਬੂ ਤੇਲੀ ਦੇ, ਉਹਨੇ ਉਹਨਾਂ ਦਾ ਤੇਲ ਕੱਢ ਦਿੱਤਾ। ਕਉ ਕੋਲੂ ਪੀਰ ਦੀਪ ਦਿਪਤ ਅੰਧਿਆਰ ਮੈਂ। ਹੁਣ ਜਦੋਂ ਕੋਲੂ ਦੇ ਵਿੱਚ ਤੇਲ ਨਿਕਲਿਆ, ਇੱਕ ਵਰਤੋਂ ਲਈ ਖਾਣ ਲਈ ਵੀ ਆਇਆ, ਪਰ ਉਹੀ ਤਿਲਾਂ ਦਾ ਤੇਲ ਦੀਵੇ ਦੇ ਵਿੱਚ ਵੀ ਪੈਂਦਾ, ਉਹ ਹਨੇਰੇ ਨੂੰ ਦੂਰ ਕਰ ਰਿਹਾ ਤਿਲ। ਉਹੀ ਤਿਲ ਜਿਹਨੇ ਆਪਣੀ ਹਸਤੀ ਮਿਟਾਈ ਸੀ, ਬੂਟਾ ਬਣਿਆ ਸੀ, ਕਿੰਨੇ ਪਾਸੇ ਇਸਤੇਮਾਲ ਹੋਇਆ। ਦੀਪ ਦਿਪਤ ਅੰਧਿਆਰ ਮੇ, ਭਾਵੇਂ ਉਹ ਕੋਲੂ 'ਚ ਪੀੜੇ ਗਏ, ਤੇਲ ਬਣਿਆ, ਪਰ ਅਲਟੀਮੇਟਲੀ ਉਹਨਾਂ ਨੇ ਵੀ ਜਿਹੜਾ ਰੋਸ਼ਨੀ ਦਿੱਤੀ ਹਨੇਰੇ ਨੂੰ। ਦੀਪ ਦਿਪਤ, ਉਹ ਦੀਵਾ ਜਗਿਆ ਅੰਧਿਆਰ ਮੈਂ, ਹਨੇਰੇ ਦੇ ਵਿੱਚ। ਤੇ ਇਹ ਸਾਰਾ ਭਾਈ ਸਾਹਿਬ ਨੇ ਲੰਬਾ ਚੌੜਾ ਵਰਤਾਂਤ ਦੇ ਕੇ ਕਿਹਾ, ਜਾਂ ਕਿ ਏਕ ਤਿਲ ਕੋ ਵਿਚਾਰ ਨਾ ਕਹਿਤ ਆਵੇ। ਜਿਹੜਾ ਇੱਕ ਤਿਲ ਹੈ ਨਿੱਕਾ ਜਿਹਾ, ਜਿਹਦੀ ਹੋਂਦ ਔਰ ਜਿਹਦੀ ਜਿਹੜਾ ਵਜੂਦ ਹੈ ਸਭ ਤੋਂ ਛੋਟਾ ਹੈ, ਜੇ ਉਸ ਇੱਕ ਤਿਲ ਦੇ ਉੱਤੇ ਇੰਨਾ ਕੁਝ ਹੋ ਸਕਦਾ ਤੇ ਫਿਰ ਅਬਗਤ ਗਤ ਕਤ ਆਵਤ ਵਿਚਾਰ ਮੈਂ, ਤੇ ਫਿਰ ਉਸ ਰੱਬ ਦੀ ਕਿੰਨੀ ਵਡਿਆਈ ਹੈ, ਕਿੰਨੀ ਬਖਸ਼ਿਸ਼ ਹੈ, ਕਿੰਨਾ ਉਹਦਾ ਪਸਾਰਾ ਹੈ, ਕਿੰਨਾ ਉਹਦਾ ਖਲਾਰਾ ਹੈ, ਇਸ ਦੇ ਉੱਤੇ ਅਸੀਂ ਕਿਵੇਂ ਵਿਚਾਰ ਕਰ ਸਕਦੇ ਹਾਂ। ਰੱਬ ਦੇ ਜਿਹੜੇ ਭੇਤ ਨੂੰ ਪਾਣ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਪਹਿਲਾਂ ਤਿਲ ਨੂੰ ਹੀ ਦੇਖ ਲਓ ਕਿ ਇੱਕ ਤਿਲ ਸੀ, ਮਿੱਟੀ 'ਚ ਉਹਨੇ ਹੋਂਦ ਮਿਟਾਈ, ਬੂਟਾ ਬਣਿਆ। ਉਹ ਤਿਲ ਜਿਹੜਾ ਹੈ ਉਹ ਤੁਸੀਂ ਚੱਬ ਵੀ ਲੈਂਦੇ ਹੋ, ਉਹਦੀ ਰਿਓੜੀ ਵੀ ਬਣਦੀ ਹੈ, ਉਹਦੀ ਜੈਗਰੀ ਵੀ ਬਣਦੀ ਹੈ, ਗੁੜ ਦੇ ਨਾਲ ਵੀ ਉਹਦੀ ਮਿਠਾਈ ਬਣਦੀ ਹੈ, ਉਹਦੀ ਰਬੜੀ ਦੇ ਨਾਲ ਵੀ ਬਣਦੀ ਹੈ, ਉਸ ਨੂੰ ਪੀੜਿਆ ਵੀ ਜਾਂਦਾ ਹੈ ਕੋਲੂ ਦੇ ਵਿੱਚ ਵੀ, ਔਰ ਉਹਦੇ 'ਚੋਂ ਤੇਲ ਵੀ ਬਣਦਾ ਹੈ, ਤੇਲ ਇਸਤੇਮਾਲ ਵੀ ਹੁੰਦਾ ਹੈ, ਉਸ ਤੇਲ ਦਾ ਹਨੇਰੇ ਦੇ ਵਿੱਚ ਦੀਵਾ ਵੀ ਜਗਦਾ ਹੈ। ਤੇ ਜਾਂ ਕਿ ਏਕ ਤਿਲ ਕੋ ਵਿਚਾਰ ਨਾ ਕਹਿਤ ਆਵੇ। ਇੱਕ ਤਿਲ ਦੀ ਜਿਹੜੀ ਹੈ ਇੰਨੀ ਡੀਟੇਲ ਉਹਨੂੰ ਅਸੀਂ ਡਿਸਕਸ ਨਹੀਂ ਕਰ ਸਕਦੇ, ਉਹਦਾ ਇੰਨਾ ਕਹਿ ਅਭਿਗਤ ਗਤ ਕਹਿ ਆਵਤ ਵਿਚਾਰ ਮੈਂ। ਸੋ ਉਸ ਰੱਬ ਦੇ ਬਾਰੇ ਜਿਹੜੇ ਲੋਕ ਭੇਤ ਪਾਣਾ ਚਾਹੁੰਦੇ ਨੇ, ਔਰ ਜਿਹੜੇ ਇਹ ਕਹਿੰਦੇ ਨੇ ਕਿ ਜੀ ਇਸ ਨੂੰ ਅਸੀਂ ਜਾਣਨਾ, ਅਨਰੇਵਲ ਕਰਨਾ ਹੈ ਟਰੂਥ ਨੂੰ। ਕਈ ਤਾਂ ਕਹਿਣਗੇ ਜੀ ਰੱਬ ਦਿਖਾਓ ਕਿੱਥੇ ਹੈ, ਇਹ ਕਹੇ ਜੀ ਤੁਸੀਂ ਪਹਿਲਾਂ ਦੱਸੋ ਐਡਰੈਸ ਕਿਹੜੇ ਤੇ ਤੁਸੀਂ ਜਾਣਾ, ਉੱਥੇ ਹੀ ਰੱਬ ਬੈਠਾ ਹੈ। ਵੈਸੇ ਜਿਹੜੇ ਐਡਰੈਸ ਤੇ ਤੁਸੀਂ ਬੈਠੇ ਹੋ ਇੱਥੇ ਵੀ ਬੈਠਾ ਹੋਇਆ ਹੈ, ਪਰ ਗੱਲ ਤਾਂ ਅਲਟੀਮੇਟਲੀ ਉਹੀ ਹੈ ਕਿ ਬੁੱਲਿਆ ਸ਼ੋ ਤੈਥੋਂ ਕੋਈ ਵੱਖ ਹੈ ਨਹੀਂ, ਤੇਰੀ ਵੇਖਣ ਵਾਲੀ ਅੱਖ ਹੈ ਨਹੀਂ। ਸੋ ਜੇ ਦੇਖਣਾ ਤਾਂ ਤੁਸੀਂ ਤਿਲ 'ਚੋਂ ਵੀ ਰੱਬ ਦੇਖ ਸਕਦੇ ਹੋ ਕਿ ਵਾਹ ਕਿਵੇਂ ਰੱਬ ਨੇ ਜਿਹੜਾ ਉਸ ਨੂੰ ਬਣਾਇਆ ਔਰ ਕਿੰਨੇ ਕੰਮਾਂ ਦੇ ਉੱਤੇ ਲਾਇਆ। ਔਰ ਇਹੀ ਗੱਲ ਮਨੁੱਖ ਨੂੰ ਜਦੋਂ ਭਗਤ ਜਨਾਂ ਨੇ, ਫਕੀਰਾਂ ਨੇ ਸਮਝਾਈ, ਤੇ ਉਹਦੇ 'ਚ ਇਹ ਗੱਲ ਕਹੀ ਕਿ ਭਾਈ ਦੇਖ ਮਨੁੱਖ, ਹਰ ਚੀਜ਼ ਕਿੰਨੇ ਕੰਮ ਆਉਂਦੀ ਹੈ, ਤੇ ਤੂੰ ਜਿਹੜਾ ਹੈ ਉਹ ਕੀ ਕਰਦਾ ਫਿਰਦਾ ਹੈ। ਕਿ ਭਾਈ ਅਲਟੀਮੇਟਲੀ ਜਿਹੜੀ ਇੱਕ ਚਮੜਾ ਡੰਗਰ ਹੈ, ਉਹਨਾਂ ਦੀ ਵੀ ਪੈਰਾਂ ਦੀ ਜੁੱਤੀ ਬਣਦੀ ਹੈ, ਉਹ ਵੀ
ਕੰਮ ਆਂਦਾ ਹੈ ਤੇ ਤੂੰ ਤਾਂ ਕਿਸੇ ਕੰਮ ਦਾ ਨਹੀਂ ਹੈ, ਕਿਸੇ ਕੰਮ ਦਾ ਨਹੀਂ, ਮਰ ਸੋ ਕੇ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@gv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਾਸਨ ਆ ਗਿਆ ਦੋ। ਦੇਖਦੇ ਰਹੋ GV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।